ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ 4 ਦਸੰਬਰ ਦਿਨ ਐਤਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਅੱਜ ਜੁੜਦੇ ਨੇ ਪਟਿਆਲਾ ਸਟੂਡੀਓਜ਼ ਤੋਂ ਬਲਤੇਜ ਪੰਨੂ ਜੀ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਪੰਨੂ ਜੀ ਦਾ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਧੰਨਵਾਦ ਜੀ। ਸਭ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਆਪਣੇ ਅੱਜ ਦੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਪਾਇਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408 272 2500 ਤੇ। ਇਸ ਦੇ ਨਾਲ ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਇਸ਼ਨਜੀਤ ਸਿੰਘ ਕਲੋਟੀ ਤੇ ਪਰਿਵਾਰ ਯੂਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ ਸਲਮਾ ਤੋਂ, ਜਸਵੀਰ ਸਿੰਘ ਜੋਸ਼ਨ ਮਾਊਂਟੇਨ ਹਾਊਸ ਤੋਂ ਤੇ ਤਲਵਿੰਦਰ ਸਿੰਘ ਗਿੱਲ ਜੀ ਬੇਕਰਸਫੀਲਡ ਤੋਂ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ USA ਦੇ ਕਿਸੇ ਵੀ ਹੋਰ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408 722 7698 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਜੀ, ਅਫਗਾਨਿਸਤਾਨ ਸਣੇ ਏਸ਼ੀਆਈ ਮੁਲਕਾਂ ਦੇ ਵਿੱਚ ਸੁਰੱਖਿਆ ਤੇ ਅਮਨ ਸ਼ਾਂਤੀ ਖਤਰਾ ਬਣੇ, ਦਹਿਸ਼ਤਵਾਦ ਨੂੰ ਖਤਮ ਦੇ ਵਿੱਚ ਅਰਥਚਾਰੇ ਨੂੰ ਮਜ਼ਬੂਤ ਕਰਨ ਤੇ ਖੇਤਰੀ ਸੰਪਰਕ ਨੂੰ ਵਧੇਰੇ ਮਜ਼ਬੂਤ ਬਣਾਉਣ ਤੇ ਉਹਦੀ ਖੁਸ਼ਹਾਲੀ ਲਈ ਵਿਕਾਸ ਵਾਸਤੇ ਯਤਨ ਕਰਨ ਸੰਬੰਧੀ ਅੰਮ੍ਰਿਤਸਰ ਐਲਾਨਨਾਮੇ ਦੇ ਨਾਲ ਇਹ 2 ਦਿਨ ਹਾਰਟ ਆਫ ਏਸ਼ੀਆ ਕਾਨਫਰੰਸ, ਜਿਹੜੀ ਪਹਿਲੀ ਕਾਨਫਰੰਸ 2017 ਦੇ ਵਿੱਚ ਅਜ਼ਰਬਾਈਜਨ ਦੇ ਵਿੱਚ ਜਿਹੜਾ ਜੀ ਉਹ ਕਰਨ ਦਾ ਫੈਸਲਾ ਲਿਆ। ਇਹ ਜਿਹੜਾ ਮਕਸਦ ਸੀਗਾ ਜੀ, ਇਹਦੇ ਉੱਤੋਂ ਵੱਡੇ ਪੱਧਰ ਦੇ ਉੱਤੇ ਦਹਿਸ਼ਤਵਾਦ ਦਾ ਮੁੱਦਾ ਜਿਹੜਾ ਸੀਗਾ ਜੀ ਉਹ ਉਭਰਿਆ ਕਾਫੀ ਵੱਡੇ ਪੱਧਰ ਦੇ ਉੱਤੇ, ਔਰ ਭਾਰਤ ਨੇ ਪਾਕਿਸਤਾਨ ਨੂੰ ਮੁੜ ਕੇ ਜਿਹੜੀ ਚੇਤਾਵਨੀ ਦਿੱਤੀ ਕਿ ਉਹ ਆਪਣੀ ਧਰਤੀ ਤੋਂ ਦਹਿਸ਼ਤਵਾਦ ਨੂੰ ਜਿਹੜਾ ਜੀ ਉਹ ਖਤਮ ਕਰੇ। ਸਰਤਾਜ ਅਜ਼ੀਜ਼ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਸਲਾਹਕਾਰ ਨੇ, ਉਹ ਪਾਕਿਸਤਾਨ ਦੀ ਤਰਫੋਂ ਇੱਥੇ ਸ਼ਾਮਲ ਹੋਣ ਦੇ ਵਾਸਤੇ ਜਿਹੜਾ ਜੀ ਉਹ ਆਏ ਸੀਗੇ। ਬੇਸ਼ੱਕ ਸਰਤਾਜ ਅਜ਼ੀਜ਼ ਤੇ ਪ੍ਰਧਾਨ ਮੰਤਰੀ ਦੇ ਵਿਚਾਲੇ ਕੋਈ ਦਵੱਲੀ ਗੱਲਬਾਤ ਜਿਹੜੀ ਜੀ ਉਹ ਨਹੀਂ ਹੋਈ, ਪਰ ਸਰਤਾਜ ਅਜ਼ੀਜ਼ ਹੋਰਾਂ ਨੇ ਇਹ ਗੱਲ ਜਿਹੜੀ ਉਹ ਉਭਾਰੀ ਕਿ ਸਿਰਫ ਪਾਕਿਸਤਾਨ ਦੀ ਜਿਹੜੀ ਹੈ ਜੀ ਉਹ ਤਿੱਖੀ ਆਲੋਚਨਾ ਕਰਨੀ ਜਿਹੜੀ ਹੈ ਜੀ ਉਹ ਠੀਕ ਨਹੀਂ ਹੈ। ਉਹਨਾਂ ਨੇ ਕਿਹਾ ਕਿ ਪਾਕਿਸਤਾਨ ਤਾਂ ਖੁਦ ਜਿਹੜਾ ਜੀ ਉਹ ਅੱਤਵਾਦ ਨੂੰ ਭੁਗਤ ਰਿਹਾ ਹੈ, ਇਸ ਕਰਕੇ ਨਿਸ਼ਾਨਾ ਉਹਦੇ ਉੱਤੇ ਜਿਹੜਾ ਜੀ ਉਹ ਇਕੱਲਾ ਨਹੀਂ ਚਾਹੀਦਾ ਜੀ। ਇਹਦੀ ਚੀਰ ਪਾੜ ਜਿਹੜੀ ਹੈ ਜੀ ਉਹ ਦੇਰ ਦੇ ਨਾਲ ਹੁੰਦੀ ਰਹੂਗੀ, ਕਾਫੀ ਲੰਮੇ ਸਮੇਂ ਤੱਕ ਜਿਹੜੀ ਹੈ ਜੀ ਹੁੰਦੀ ਰਹੂਗੀ ਕਿ ਇਹਦੇ ਵਿੱਚੋਂ ਕੀ ਖੱਟਿਆ, ਕੀ ਜਿਹੜਾ ਜੀ ਉਹ ਗਵਾਇਆ। ਪਰ ਇੱਕ ਗੱਲ ਜ਼ਰੂਰ ਸੀਗੀ ਜੀ ਕਿ ਅਲੱਗ ਥਲੱਗ ਜ਼ਰੂਰ ਇਸ ਮਸਲੇ ਦੇ ਉੱਤੇ ਇੱਕ ਵਾਰੀ ਫੇਰ ਪਿਆ ਜੀ ਪੰਨੂ ਜੀ। ਤੇ ਦੂਸਰੀ ਖਬਰ ਇਹ ਆ ਰਹੀ ਹੈ ਵੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੇ ਆਪਣੇ ਹੋਰ ਉਮੀਦਵਾਰ ਐਲਾਨੇ। ਇਹ 2 ਪਾਰਟੀਆਂ ਨੇ ਜਿਹੜੀ ਹੈ ਜੀ ਅਗਲੀ ਆਪਣੀ ਸੂਚੀ ਜਿਹੜੀ ਹੈ ਉਹ ਜਾਰੀ ਕੀਤੀ ਆ। ਅਕਾਲੀ ਦਲ ਦੇ ਵੱਲੋਂ ਇਹ ਤੀਜੀ ਤੇ ਆਮ ਆਦਮੀ ਪਾਰਟੀ ਦੇ ਵੱਲੋਂ 6ਵੀਂ ਸੂਚੀ ਜਿਹੜੀ ਹੈ ਜੀ ਉਹ ਐਲਾਨੀ ਗਈ ਆ। 2 ਹਲਕਿਆਂ ਤੋਂ ਆਪਣੇ ਉਮੀਦਵਾਰ ਜਿਹੜੇ ਆ ਜੀ ਉਹ ਬਦਲ ਵੀ ਜੀ ਉਹ ਦਿੱਤੇ ਆ। ਇਹਦੇ ਵਿੱਚ ਗੱਲ ਕਰੀਏ ਤਾਂ ਅਕਾਲੀ ਦਲ ਦੇ ਜਿਹੜੇ ਤੋਤਾ ਸਿੰਘ ਹੁਰੀ ਨੇ, ਉਹਨਾਂ ਦੇ ਮੁੰਡੇ ਨੂੰ ਜਿਹੜੀ ਆ ਜੀ ਇੱਥੇ ਮੋਗੇ ਤੋਂ ਟਿਕਟ ਜਿਹੜੀ ਆ ਜੀ ਉਹ ਮਿਲੀ ਆ। 3 MLA ਦੀ ਟਿਕਟ ਜਿਹੜੀ ਆ ਜੀ ਉਹ ਅਕਾਲੀ ਦਲ ਨੇ, ਔਰ ਜਿਹੜੇ ਜੀ ਇਹ 4 ਕੈਂਡੀਡੇਟ ਜਿਹੜੇ ਨੇ ਇਹਨਾਂ ਦਾ ਐਲਾਨ ਕੀਤਾ ਗਿਆ। ਮੋਗੇ ਦੀ ਸੀਟ ਤੋਂ ਬਰਜਿੰਦਰ ਸਿੰਘ ਮੱਖਣ ਬਰਾੜ, ਹਰਗੋਬਿੰਦਪੁਰ ਤੋਂ ਸ਼੍ਰੀ ਹਰਗੋਬਿੰਦਪੁਰ ਤੋਂ ਮਨਜੀਤ ਸਿੰਘ ਮੰਨਾ, ਗੁਰੂ ਤੋਂ ਦਲਬੀਰ ਸਿੰਘ ਵੇਰਕਾ ਤੇ ਬਾਬੇ ਬਕਾਲੇ ਸਾਰੇ ਨੂੰ ਜਿਹੜਾ ਜੀ ਉਹ ਪਾਰਟੀ ਨੇ ਐਲਾਨ ਕੀਤਾ। 82 ਕੈਂਡੀਡੇਟ ਜਿਹੜੇ ਨੇ ਜੀ ਉਹ ਹੋ ਗਏ ਨੇ ਇਹਦੇ ਅਕਾਲੀ ਦਲ ਦੇ ਜੀ। ਜੋਗਿੰਦਰਪਾਲ ਜੈਨ ਦੀ ਟਿਕਟ ਕੱਟੀ ਗਈ ਆ, ਬਲਜੀਤ ਸਿੰਘ ਲਾਲ ਉਸਮਾ ਦੀ ਟਿਕਟ ਕੱਟੀ ਗਈ ਆ, ਦੇਸ ਰਾਜ ਧੁੱਗਾ ਦੀ ਟਿਕਟ ਜਿਹੜੀ ਆ ਉਹ ਕੱਟੀ ਗਈ ਆ। ਉਧਰ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਆਪਣੀ ਜਿਹੜੀ ਹੈ ਜੀ ਉਹ ਲਿਸਟ ਜਾਰੀ ਕੀਤੀ ਗਈ ਹੈ। ਇਹਦੇ ਵਿੱਚ 5 ਉਮੀਦਵਾਰ ਨੇ ਜਿਨ੍ਹਾਂ ਦਾ ਨਾਮ ਜਿਹੜਾ ਜੀ ਉਹ ਦੱਸਿਆ ਗਿਆ, ਔਰ ਹੁਣ ਤੱਕ ਜਿਹੜੀ ਇਸ ਲਿਸਟ ਦੇ ਨਾਲ ਜਿਹੜੇ ਨੇ ਉਹ ਆਪਣੇ ਐਲਾਨ ਕਰ ਚੁੱਕੇ ਨੇ ਤੇ 19 ਜਿਹੜਾ ਜੀ ਉਹ ਸੀਟਾਂ ਦੇ ਵਿੱਚੋਂ ਪਾਰਟੀ ਨੇ ਨਕੋਦਰ ਤੋਂ NRI ਸੈੱਲ ਦੇ ਚੇਅਰਮੈਨ ਜਗਤਾਰ ਸਿੰਘ ਸੰਘੇੜਾ ਦੀ ਟਿਕਟ ਕੱਟਤੀ ਹੈ ਤੇ ਕਾਂਗਰਸ ਦੇ ਵਿੱਚੋਂ ਆਮ ਆਦਮੀ ਪਾਰਟੀ ਸ਼ਾਮਲ ਹੋਏ ਬੱਲੂਆਣਾ ਤੋਂ ਗਿਰੀ ਜਿਹੜੀ ਹੈ ਜੀ ਉਹ ਕੱਟ ਦਿੱਤੀ ਹੈ। ਜਿਹੜੀ ਨਕੋਦਰ ਵਾਲੀ ਸੀਟ ਸੀਗੀ ਜੀ ਉਹਦੇ ਉੱਤੇ ਹੁਣ ਸਰਵਣ ਸਿੰਘ ਹੇਰ ਜਿਹੜੇ ਨੇ ਉਹ ਉਮੀਦਵਾਰ ਆਮ ਆਦਮੀ ਪਾਰਟੀ ਦੇ ਹੋਣਗੇ, ਜਦੋਂ ਕਿ ਸਿਮਰਜੀਤ ਸਿੰਘ ਨੂੰ ਬੱਲੂਆਣੇ ਤੋਂ ਟਿਕਟ ਜਿਹੜੀ ਹੈ ਜੀ ਉਹ ਦਿੱਤੀ ਗਈ ਹੈ।
ਸੰਘੇੜਾ ਦੇ ਬਾਰੇ ਉਹਨੂੰ NRI ਸੈੱਲ ਤੋਂ ਇਲਾਵਾ ਵੱਡੀ ਜ਼ਿੰਮੇਵਾਰੀ ਜਿਹੜੀ ਹੈ ਜੀ ਉਹ ਦਿੱਤੀ ਜਾਊਗੀ। ਇਹ ਲਗਾਤਾਰ ਜਿਹੜੀ ਹੈ ਜੀ ਚੌਥੀ ਟਿਕਟ ਤੇ 4 ਟਿਕਟਾਂ ਜਿਹੜੀਆਂ ਜੀ ਉਹ ਹੁਣ ਕੱਟੀਆਂ ਗਈਆਂ। 2 ਪਹਿਲਾਂ ਜਿਹੜੀਆਂ ਕੱਟੀਆਂ ਸੀਗੀਆਂ ਪਾਰਟੀ ਦੇ ਵੱਲੋਂ, ਧਰਮਕੋਟ ਵਾਲੀ ਸੀਟ ਉਹਨਾਂ ਨੇ ਕੱਟੀ ਸੀ, ਬੋਆ ਦੀ ਜਿਹੜੀ ਹੈ ਜੀ ਉਹ ਸੀਟ ਜਿਹੜੀ ਆ ਉਹ ਕੱਟੀ ਸੀਗੀ। ਕਿਹਾ ਜਾ ਰਿਹਾ ਜੀ ਕਿ ਜਿਹੜੇ ਸੁੱਚਾ ਸਿੰਘ ਛੋਟੇਪੁਰ ਹੋਰਾਂ ਦੇ ਨੇੜੇ ਸੀਗੇ ਜਗਤਾਰ ਸਿੰਘ ਸੰਘੇੜਾ ਹੋਰੀ, ਇਸ ਕਰਕੇ ਹੋ ਸਕਦਾ ਕਿ ਇਹ ਟਿਕਟ ਜਿਹੜੀ ਆ ਜੀ ਉਹ ਉਹਨਾਂ ਦੀ ਕੱਟੀ ਜਿਹੜਾ ਜੀ ਉਹ ਗਈ ਆ। ਦੂਜੇ ਪਾਸੇ ਕੁਝ ਇਹ ਵੀ ਦੱਸਦੇ ਆ ਕਿ ਕੁਝ ਹੋਰ ਟਿਕਟਾਂ ਜਿਹੜੀਆਂ ਜੀ ਉਹ ਆਮ ਆਦਮੀ ਪਾਰਟੀ ਦੇ ਵੱਲੋਂ ਕੱਟੀਆਂ ਜਾ ਸਕਦੀਆਂ ਨੇ, ਜਿਹਦੇ ਵਿੱਚ ਖੇਮ ਕਰਨ ਵਾਲੀ ਟਿਕਟ ਦਾ ਵੀ ਜ਼ਿਕਰ ਜਿਹੜਾ ਜੀ ਉਹ ਆ ਰਿਹਾ। ਜੀ। ਤੇ ਉਧਰੋਂ ਇੱਕ ਜਿਹੜੀ ਜੀ ਤੀਸਰੀ ਖਬਰ ਆਈ ਹੈ ਨਾਭਾ ਜੇਲ੍ਹ ਕਾਂਡ ਨੂੰ ਲੈ ਕੇ, ਵੀ ਨਾਭਾ ਜੇਲ੍ਹ ਕਾਂਡ ਵਾਪਰਨ ਤੋਂ ਪਹਿਲਾਂ ਹੀ ਇਸ ਦੀ ਸੂਹ ਮਿਲ ਗਈ ਸੀ, ਪਰ ਉਹਦਾ ਕੋਈ ਵੀ ਇੰਤਜ਼ਾਮ ਨਹੀਂ ਕੀਤਾ ਗਿਆ। ਬਿਲਕੁਲ, ਜਿਹਨੂੰ ਹਾਈ ਸਿਕਿਉਰਿਟੀ ਜੇਲ੍ਹ ਜਿਹੜਾ ਜੀ ਉਹ ਕਿਹਾ ਜਾਂਦਾ ਨਾਭਾ, ਇਹਦੇ ਵਿੱਚ ਜਿਹੜੀ ਲੱਗੀ ਸਨ ਹੈ ਉਹਨੇ ਪੁਲਿਸ ਦੀ ਕਾਰਗੁਜ਼ਾਰੀ ਦੀ ਪੋਲ ਜਿਹੜੀ ਹੈ ਜੀ ਉਹ ਬਿਲਕੁਲ ਇਹ ਕਿਹਾ ਜਾ ਰਿਹਾ ਜੀ ਕਿ ਸਾਲ ਕੁ ਪਹਿਲਾਂ ਜਿਹੜੀ ਉਹਨਾਂ ਨੇ ਇਹ ਕਿਹਾ ਸੀਗਾ ਕਿ ਨਾਭਾ ਜੇਲ੍ਹ ਦੇ ਉੱਤੇ ਹਮਲਾ ਜਿਹੜਾ ਜੀ ਉਹ ਕੀਤਾ ਜਾ ਸਕਦਾ ਹੈ, ਪਰ ਕਿਸੇ ਨੇ ਇਹਦੇ ਵੱਲ ਕੋਈ ਧਿਆਨ ਜਿਹੜਾ ਜੀ ਉਹ ਨਹੀਂ ਦਿੱਤਾ। ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ ਤੇ ਜੇਲ੍ਹ ਵਿਭਾਗ ਨੇ ਅੰਦਰੂਨੀ ਸੁਰੱਖਿਆ ਨਜ਼ਰਸਾਨੀ ਸੰਬੰਧੀ ਰਿਪੋਰਟ ਤੇ ਦਿੱਤੇ ਗਏ ਸੁਝਾਵਾਂ ਨੂੰ ਜਿਹੜਾ ਜੀ ਉਹ ਅਣਗੌਲਿਆ ਕੀਤਾ। ਰਿਪੋਰਟ ਦੇ ਖਾਲਿਸਤਾਨੀ ਦਹਿਸ਼ਤਗਰਦ ਜਿਹੜੇ ਨੇ ਉਹਨਾਂ ਨੂੰ ਛਡਾਉਣ ਦੀ ਕੋਸ਼ਿਸ਼ ਜਿਹੜੀ ਉਹ ਹੋ ਸਕਦੀ ਹੈ। ਜਿਹੜੇ ਉਦੋਂ ਦੇ IG ਜ਼ੋਨ ਦੀਆਂ ਹਦਾਇਤਾਂ ਤੋਂ ਬਾਅਦ ਦੀਨਾਨਗਰ ਪੁਲਿਸ ਸਟੇਸ਼ਨ ਤੇ ਪਿਛਲੇ ਸਾਲ ਹੋਏ ਹਮਲੇ ਦੇ 1 ਮਹੀਨੇ ਬਾਅਦ ਇਹ ਰਿਪੋਰਟ ਜਿਹੜੀ ਆ ਉਹ ਤਿਆਰ ਕੀਤੀ ਗਈ ਸੀਗੀ। ਇਹਦੇ ਵਿੱਚ ਨਾਭਾ ਜੇਲ੍ਹ ਦੀਆਂ ਊਣਤਾਈਆਂ ਜਿਹੜੀਆਂ ਸੀਗੀਆਂ ਉਹ ਗਣਾਈਆਂ ਗਈਆਂ ਸੀਗੀਆਂ ਦੌਰਾ ਕਰਨ ਤੋਂ ਬਾਅਦ ਕਿ ਕਿੱਥੇ ਕਿੱਥੇ ਜਿਹੜੀ ਚੇਂਜਸ ਆ ਉਹ ਕੀਤੀ ਜਾ ਸਕਦੀ ਆ। ਜੇਲ੍ਹ ਦੇ 14 ਟਾਵਰਾਂ ਤੇ ਬਾਹਰੀ ਗੇਟ ਦੀ ਸੁਰੱਖਿਆ ਦੇ ਵਾਸਤੇ 56 ਵਿਅਕਤੀ ਆਰਜ਼ੀ ਤੌਰ ਦੇ ਉੱਤੇ ਤਾਇਨਾਤ ਕੀਤੇ ਗਏ, ਔਰ ਇਹਨਾਂ ਦੀ ਜਗ੍ਹਾ ਦੇ ਉੱਤੇ ਪੰਜਾਬ ਆਰਮਡ ਬਟਾਲੀਅਨ ਜਿਹੜੀ ਸੀ ਉਹਨੂੰ ਆਟੋਮੈਟਿਕ ਹਥਿਆਰਾਂ ਦੇ ਨਾਲ ਲੈਸ ਕਰਨ ਦੀ ਸਿਫਾਰਿਸ਼ ਕੀਤੀ ਗਈ ਸੀ, ਨਹੀਂ ਕੀਤਾ ਗਿਆ। ਕੁਝ ਵੀ ਜਿਹੜੀ ਸੀਗੀ ਜੀ ਉਹ ਚੇਂਜਸ ਨਹੀਂ ਕੀਤੀ ਗਈ। ਸ਼ਾਇਦ ਇਹਦਾ ਕਾਰਨ ਜਿਹੜਾ ਜੀ ਇਹ ਕਿਹਾ ਜਾ ਰਿਹਾ ਕਿ ਕਰਪਸ਼ਨ ਹੀ ਇੰਨੀ ਜਿਹੜੀ ਜੀ ਜੇਲ੍ਹ ਦੇ ਅੰਦਰ ਜੇਲ੍ਹ ਦੇ ਅਫਸਰ ਜਿਹੜੇ ਨੇ ਜੀ ਉਹ ਕਰਦੇ ਨੇ, ਉਹਨਾਂ ਦਾ ਧਿਆਨ ਸਿਵਾਏ ਕਰਪਸ਼ਨ ਤੋਂ ਹੋਰ ਕਿਸੇ ਪਾਸੇ ਵੱਲ ਜਿਹੜਾ ਉਹ ਜਾਂਦਾ ਹੀ ਨਹੀਂ। ਦੂਜੇ ਪਾਸੇ ਪੰਜਾਬ ਪੁਲਿਸ ਦੇ ਵੱਲੋਂ ਨਾਭਾ ਜੇਲ੍ਹ ਕਾਂਡ ਦੇ ਅਸਲ ਦੋਸ਼ੀਆਂ ਦਾ ਹਫ਼ਤੇ ਬਾਅਦ ਵੀ ਕੋਈ ਖੁਰਾ ਖੋਜ ਜਿਹੜਾ ਜੀ ਉਹ ਨਹੀਂ ਲੱਭ ਰਿਹਾ, ਤੇ ਵੱਡਾ ਸਵਾਲੀਆ ਨਿਸ਼ਾਨ ਜਿਹੜਾ ਜੀ ਪਟਿਆਲੇ ਦੀ ਪੁਲਿਸ ਦੇ ਉੱਤੇ ਇਸ ਵੇਲੇ ਲੱਗ ਰਿਹਾ। ਜਿਹੜੇ 6 ਵਿਅਕਤੀ ਭੱਜੇ ਸੀਗੇ ਜੀ, ਇਹਦੇ ਵਿੱਚੋਂ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਹਰਮਿੰਦਰ ਸਿੰਘ ਮਿੰਟੂ ਨੂੰ ਦਿੱਲੀ ਦੀ ਪੁਲਿਸ ਨੇ 24 ਘੰਟਿਆਂ 'ਚ ਅਰੈਸਟ ਕਰ ਲਿਆ ਸੀਗਾ। ਬਾਕੀ 5 ਜਿਹੜੇ ਨੇ ਜੀ ਉਹਨਾਂ ਨੂੰ ਭਜਾਉਣ ਵਾਲੇ 10 ਤੋਂ ਵੱਧ ਵਿਅਕਤੀਆਂ ਬਾਰੇ ਪੁਲਿਸ ਜਿਹੜੀ ਹੈ ਜੀ ਉਹ ਅੱਕੀ ਪਲਾਹੀ ਹੱਥ ਜਿਹੜਾ ਜੀ ਉਹ ਮਾਰੀ ਜਾਂਦੀ ਹੈ। ਹਨੇਰੇ ਦੇ ਵਿੱਚ ਜਿਹੜੇ ਆ ਜੀ ਉਹ ਤੀਰ ਮਾਰੇ ਜਾ ਰਹੇ ਨੇ, ਕਦੀ ਕਿਸੇ ਨੂੰ ਫੜ ਲਿਆ, ਕਦੀ ਕਿਸੇ ਨੂੰ ਫੜ ਲਿਆ। ਜਿਹੜੀਆਂ ਫੇਸਬੁੱਕ ਵਰਗੀਆਂ ਸੋਸ਼ਲ ਨੈਟਵਰਕ ਸਾਈਟ ਨੇ ਉਹਨਾਂ ਦੇ ਉੱਤੇ ਜਿਉਂ ਦੀ ਤਿਉਂ ਇਹ ਜਿਹੜੇ ਗੈਂਗਸਟਰ ਨੇ ਉਹ ਆਪੋ ਆਪਣੀਆਂ ਧਮਕੀਆਂ ਜਿਹੜੀਆਂ ਜੀ ਉਹ ਸਰਕਾਰ ਨੂੰ ਦੇ ਰਹੇ ਨੇ। ਜਿਹੜਾ ਮੰਗੇ ਵਾਲਾ ਫੜਿਆ ਗੁਰਪ੍ਰੀਤ ਸਿੰਘ ਮੰਗੇ ਵਾਲਾ, ਉਹਦੇ ਬਾਰੇ ਜਿਹੜਾ ਜੀ ਇਹ ਆਈ ਜਾਂਦਾ ਹੈ ਕਿ ਉਹਨੂੰ ਊਂ ਹੀ ਇਸ ਮਾਮਲੇ ਦੇ ਵਿੱਚ ਜਿਹੜਾ ਜੀ ਉਹ ਧਰ ਲਿਆ ਗਿਆ। ਹਫ਼ਤਾ ਬੀਤਣ ਤੋਂ ਬਾਅਦ ਵੀ ਕਿਉਂਕਿ ਪਿੱਛੇ ਦੇ ਜਿਹੜੀ ਇੱਕ ਗੱਲ ਬੜੀ ਚੱਲਦੀ ਰਹੀ ਕਿ ਦਿੱਲੀ ਦੀ ਪੁਲਿਸ ਨੇ ਮਿੰਟੂ ਨੂੰ ਗ੍ਰਿਫਤਾਰ ਕਰ ਲਿਆ, ਜਿਹੜੀ ਉੱਤਰ ਪ੍ਰਦੇਸ਼ ਦੀ ਪੁਲਿਸ ਸੀਗੀ ਜੀ ਉਹਨੇ ਇਹਦਾ ਮਾਸਟਰਮਾਈਂਡ, ਹਰਿਆਣੇ ਦੀ ਪੁਲਿਸ ਨੇ ਇਸ ਕਾਂਡ ਦੇ ਵਿੱਚ ਵਰਤੀਆਂ ਗਈਆਂ ਗੱਡੀਆਂ ਫੜ ਲਈਆਂ, ਤੇ ਪੰਜਾਬ ਪੁਲਿਸ ਨੇ ਇਹਦੇ ਵਿੱਚ ਕੀ ਕੀਤਾ ਜੀ, ਕੱਖ ਵੀ ਨਹੀਂ। ਸੋ ਇਹ ਜਿਹੜੀ ਹੈ ਜੀ ਸਾਰੀ ਜਿਹੜੀ ਕਾਰਗੁਜ਼ਾਰੀ ਹੈ ਉਹਦੇ ਉੱਤੇ ਸਵਾਲੀਆ ਚਿੰਨ੍ਹ ਇੱਕ ਵੱਡੇ ਜਿਹੜੇ ਆ ਜੀ ਪੁਲਿਸ ਦੇ ਉੱਤੇ ਲੱਗ ਰਹੇ ਨੇ। ਤੇ ਅਗਲੀ ਖਬਰ ਪੰਨੂ ਜੀ ਆ ਰਹੀ ਹੈ ਵੀ ਵਿਆਹ ਸਮਾਗਮਾਂ ਦੇ ਵਿੱਚ ਚੱਲ ਰਹੀਆਂ ਗੋਲੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਕੱਲ ਫਿਰ ਇੱਕ ਜਿਹੜੀ ਜੀ ਘਟਨਾ ਵਾਪਰੀ। ਇਹ ਬਿਲਕੁਲ ਐਕਚੁਅਲੀ ਜਿਹੜੇ ਇਹ ਵਿਆਹ ਸਮਾਗਮ ਨੇ ਪੰਜਾਬੀਆਂ ਦੇ, ਇਹ ਤਾਂ ਕਤਲਗਾਹਾਂ ਦੇ ਰੂਪ ਦੇ ਵਿੱਚ ਜਿਹੜਾ ਜੀ ਉਹ ਤਬਦੀਲ ਹੋ ਰਹੇ ਨੇ। ਵਿਆਹ ਦੇ ਉੱਤੇ ਜਿਹੜਾ ਖੁਸ਼ੀ ਦਾ ਸਮਾਗਮ ਹੁੰਦਾ ਹੈ, ਇਹ ਕੋਈ ਨਹੀਂ ਪਤਾ ਕਿ ਉੱਥੇ ਕਿਹੜੇ ਸਿਰ ਫਿਰੇ ਨੇ ਜਿਹੜੀ ਇਹਦੀ ਉਹ ਗੋਲੀ ਚਲਾ ਦੇਣੀ ਆ, ਤੇ ਇਸ ਗੋਲੀ ਦੇ ਨਾਲ ਕਿਹਦੀ ਜਾਨ ਜਿਹੜੀ ਆ ਉਹ ਚਲੇ ਜਾਣੀ ਆ। ਇਹ ਘਟਨਾਵਾਂ ਲਗਾਤਾਰ ਜਿਹੜੀਆਂ ਜੀ ਉਹ ਵਾਪਰਦੀਆਂ ਰਹੀਆਂ ਨੇ ਪਿਛਲੇ ਸਮੇਂ ਦੇ ਦੌਰਾਨ ਵੀ। ਕੱਲ ਵੀ ਜਿਹੜੀ ਆ ਜੀ ਉਹ ਘਟਨਾ ਵਾਪਰੀ ਆ ਮੌੜ ਮੰਡੀ ਦੇ ਵਿੱਚ, ਔਰ ਇਹ ਜਿਹੜੀ ਘਟਨਾ ਜੀ ਜਿਹਦੇ ਵਿੱਚ ਇੱਕ ਆਰਕੈਸਟਰਾ ਕੁੜੀ ਜਿਹੜੀ ਸੀਗੀ ਜੀ ਉਹਦੀ ਡੈਥ ਹੋ ਗਈ, ਜਿਹੜੀ ਕਿ ਗਰਭਵਤੀ ਦੱਸੀ ਜਾਂਦੀ ਆ। ਇਹ 2 ਕਤਲ ਹੋਏ ਨੇ ਇਸ ਹਿਸਾਬ ਦੇ ਨਾਲ ਜੀ।
ਸੋ ਇੱਥੇ ਜਿਹੜਾ ਗੋਲੀ ਚਲਾਉਣ ਵਾਲਾ ਸੱਤਾਧਾਰੀ ਧਿਰ ਦੇ ਜਿਹੜਾ ਦੀ ਇੱਕ ਜਿਹੜਾ ਲੀਡਰ ਆ ਉਹਦਾ ਮੁੰਡਾ ਜਿਹੜਾ ਜੀ ਉਹ ਕਿਹਾ ਜਾ ਰਿਹਾ ਕਿਸੇ ਨੇ ਚਲਾਈ ਹੋਵੇ ਜੀ। ਇਹ ਗੋਲੀਆਂ ਜਿਹੜੀਆਂ ਪੰਜਾਬ ਦੇ ਵਿਆਹਾਂ ਦੇ ਵਿੱਚ ਹੁਣ ਆਮ ਹੀ ਜਿਹੜਾ ਜੀ ਉਹ ਚੱਲਦੀਆਂ ਨੇ। ਇੱਕ ਸਾਧਵੀ ਨੇ ਪਿੱਛੇ ਜੇ ਗੋਲੀਆਂ ਚਲਾਈਆਂ ਸੀਗੀਆਂ ਹਰਿਆਣੇ ਦੇ ਵਿੱਚ, ਜਿੱਥੇ ਇੱਕ ਵਿਅਕਤੀ ਦੀ ਮੌਤ ਹੋਈ ਸੀ। ਇਹਦੀ ਵੀਡੀਓ ਜੇ ਕਿਸੇ ਨੇ ਦੇਖੀ ਹੋਵੇ ਤਾਂ ਉਹਦੇ ਵਿੱਚ ਸਾਧਵੀ ਨੂੰ ਲੋਡ ਕਰ ਕਰਕੇ ਜਿਹੜੀਆਂ ਜੀ ਉਹ ਗਨ ਦੇਈ ਜਾਂਦੇ ਨੇ ਤੇ ਉਹ ਅੱਗੋਂ ਜਿਹੜਾ ਜੀ ਜਿਹੜੀ ਉਹ ਲਗਾਤਾਰ ਚਲਾਈ ਜਾ ਰਹੀ ਹੈ। ਜੇ ਪਿੱਛੇ ਗਾਣਾ ਸੁਣ ਲਓ ਕਿਹੜਾ ਜਿਹੜਾ ਜੀ ਉਹ ਚੱਲ ਰਿਹਾ, ਗੋਲੀਆਂ ਵਾਲਾ ਹੀ ਚੱਲ ਰਿਹਾ। ਇੱਥੇ ਵੀ ਗੋਲੀਆਂ ਵਾਲਾ ਗਾਣਾ ਹੀ ਜਿਹੜਾ ਜੀ ਉਹ ਚੱਲ ਰਿਹਾ ਸੀਗਾ। ਸ਼ਾਇਦ ਹੋ ਸਕਦਾ ਜੀ, ਸ਼ਾਇਦ ਇਹੋ ਜਿਹੇ ਜਿਹੜੇ ਗੀਤ ਗਾਉਣ ਵਾਲੇ ਗਾਇਕ ਨੇ ਉਹਨਾਂ ਨੂੰ ਮਾੜੀ ਮੋਟੀ ਸ਼ਰਮ ਆਵੇ ਇਹ ਜਿਹੜੀਆਂ ਸਾਰੀਆਂ ਘਟਨਾਵਾਂ ਦੇਖ ਕੇ ਕਿ ਉਹ ਕਿਹੋ ਜਿਹਾ ਕਲਚਰ ਜਿਹੜਾ ਜੀ ਉਹ ਪ੍ਰਮੋਟ ਪਿਛਲੇ ਦਿਨਾਂ ਦੇ ਵਿੱਚ ਕਰਦੇ ਰਹੇ ਨੇ ਆਪਣੇ ਗੀਤਾਂ ਦੇ ਰਾਹੀਂ। ਤੇ ਇਹਦੇ ਜਿਹੜੇ ਨਤੀਜੇ ਨੇ ਉਹ ਹੁਣ ਸਭ ਦੇ ਸਾਹਮਣੇ ਜਿਹੜਾ ਜੀ ਉਹ ਆ ਰਹੇ ਨੇ। ਰੋਜ਼ ਚੱਲਦੀਆਂ ਗੋਲੀਆਂ ਦੇ ਪਿੱਛੇ ਜਿਹੜੀ ਬਿਮਾਰ ਮਾਨਸਿਕਤਾ ਪੰਜਾਬੀਆਂ ਦੀ ਉਹ ਜੱਗ ਜ਼ਾਹਰ ਜਿਹੜੀ ਹੈ ਜੀ ਉਹ ਹੋ ਰਹੀ ਆ। ਜਿਹੜੇ ਕਿ ਆਪਣੇ ਫਕਰ ਪੁਣੇ ਦਾ ਖੁੱਲ੍ਹ ਕੇ ਪ੍ਰਗਟਾਵਾ ਜਿਹੜਾ ਜੀ ਉਹ ਕਰਦੇ ਨੇ, ਜਿਹੜੇ ਇਹੋ ਜਿਹੇ ਗੀਤਾਂ ਦੇ ਉੱਤੇ ਨੱਚਦੇ ਨੇ। ਔਰ ਜਿਹੜੇ ਸਿੰਗਰ ਨੇ ਜੇ ਤੁਸੀਂ ਇਹਨਾਂ ਦੇ ਲਾ ਲਓ 10-10 ਮਿਲੀਅਨ ਜਾਂ 8-8 ਮਿਲੀਅਨ ਜਿਹੜੇ ਨੇ ਜੀ ਉਹ ਇਹਨਾਂ ਦੇ ਗੀਤਾਂ ਦੇ ਉੱਤੇ ਜਾ ਕੇ ਜਿਹੜੇ ਇਹਨਾਂ ਨੂੰ ਪਸੰਦ ਕਰਨ ਵਾਲੇ ਨੇ। ਏਡੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਜੀ ਇਹਨਾਂ ਦੇ ਗੀਤਾਂ ਨੂੰ ਲਾਈਕ ਕੀਤਾ ਜਾਂਦਾ, ਅੱਗੋਂ ਜਿਹੜਾ ਜੀ ਉਹ ਸ਼ੇਅਰ ਕੀਤਾ ਜਾਂਦਾ। ਤੇ ਜੇ ਕੋਈ ਚੱਜ ਦਾ ਗੀਤ ਜਿਹੜਾ ਗਾ ਲਵੇ ਸਿੰਗਰ ਤੇ ਉਹ ਚੁੱਕ ਕੇ ਲੈ ਕੇ ਤੁਰਿਆ ਫਿਰਦਾ ਜੀ ਕੁਝ ਫੇਸਬੁੱਕ ਪੇਜ ਵਾਲਿਆਂ ਕੋਲੇ, ਕਦੀ ਕਿਸੇ ਕੋਲੇ ਕਿ ਮੇਰਾ ਗੀਤ ਜਿਹੜਾ ਜੀ ਉਹ ਸ਼ੇਅਰ ਕਰ ਦਿਓ, ਕਿਉਂਕਿ ਚੈਨਲ ਜਿਹੜੇ ਨੇ ਉਹ ਇਹੋ ਜਿਹਾ ਗੀਤ ਲਾਉਂਦੇ ਨੇਗੇ। ਇਹ ਬਿਮਾਰ ਮਾਨਸਿਕਤਾ ਜਿਹੜੀ ਪੰਜਾਬੀਆਂ ਦੀ ਹੋ ਚੁੱਕੀ ਹੈ ਜੀ, ਪਤਾ ਨਹੀਂ ਕਿੱਥੇ ਜਾ ਕੇ ਇਹਦਾ ਐਂਡ ਹੋਊਗਾ ਔਰ ਕਿੰਨੇ ਕੁ ਹੋਰ ਕਤਲ ਜਿਹੜੇ ਨੇ ਜੀ ਅਜੇ ਪੰਜਾਬ ਦੇ ਵਿਆਹਾਂ ਦੇ ਵਿੱਚ ਪੰਜਾਬੀਆਂ ਨੂੰ ਵੇਖਣੇ ਪੈਣਗੇ ਜੀ। ਜੀ, ਤੇ ਅਗਲੀ ਖਬਰ ਜਿਹੜੀ ਜਾ ਰਹੀ ਹੈ ਕਿਸਾਨਾਂ ਨੂੰ ਲੈ ਕੇ ਕਿ ਕਿਸਾਨਾਂ ਦੀ ਕਰਜ਼ਾ ਮੁਆਫੀ ਦਾ ਮੁੱਦਾ ਰੁਲ ਗਿਆ। ਬਿਲਕੁਲ ਜੀ, ਐਕਚੁਅਲੀ ਇਹਦੇ ਉੱਤੇ ਬੜੀ ਸਿਆਸਤ ਜਿਹੜੀ ਹੈ ਜੀ ਉਹ ਕੀਤੀ ਗਈ। ਕਰਜ਼ੇ ਦੇ ਬੋਝ ਕਰਕੇ ਖੁਦਕੁਸ਼ੀ ਕਰਨ ਲਈ ਮਜਬੂਰ ਕਿਸਾਨ ਤੇ ਖੇਤ ਮਜ਼ਦੂਰਾਂ ਦੀ ਹੋਣੀ ਜਿਹੜੀ ਹੈ ਜੀ ਉਹਦੇ ਬਿਆਨ ਦੇ ਜਿਹੜਾ ਇਹ ਮਸਲਾ ਸੀਗਾ ਜੀ, ਲੱਗਦਾ ਨਹੀਂ ਇਹ ਕਿਸੇ ਹੁਣ ਤਣ ਪੱਤਨ ਜਿਹੜਾ ਜੀ ਉਹ ਲੱਗੂਗਾ। ਉਪ ਮੁੱਖ ਮੰਤਰੀ ਤੇ ਵਿੱਤ ਮੰਤਰੀ ਗਿਣੇ ਚੁਣੇ ਨਕਸਲੀ ਕਾਰਕੁਨਾਂ ਦਾ ਠੱਪਾ ਲਾ ਕੇ ਕਿਸਾਨੀ ਸੰਕਟ ਦੇ ਉੱਤੇ ਪਰਦਾ ਪਾਉਣ ਦੀ ਕੋਸ਼ਿਸ਼ ਜਿਹੜੀ ਹੈ ਜੀ ਉਹ ਕਰ ਰਹੇ ਨੇ। ਵਿਧਾਨ ਸਭਾ ਚੋਣਾਂ ਨੇੜੇ ਆਉਣ ਕਰਕੇ ਕਿਸਾਨ ਜਥੇਬੰਦੀਆਂ ਦੀ ਕਤਾਰਬੰਦੀ ਵੀ ਪ੍ਰਭਾਵਿਤ ਹੋਈ ਆ। ਸਿਆਸਤ ਨਾਲ ਜੁੜੀਆਂ ਜਥੇਬੰਦੀਆਂ ਪਹਿਲਾਂ ਹੀ ਜਿਹੜੀਆਂ ਸਥਾਪਿਤ ਪਾਰਟੀਆਂ ਨਾਲ ਮਿਲ ਕੇ ਚੱਲਣ ਵਾਲੀਆਂ ਤੇ ਚੋਣਾਂ ਤੋਂ ਦੂਰ ਰਹਿਣ ਵਾਲੀਆਂ ਜਿਹੜੀਆਂ ਜਥੇਬੰਦੀਆਂ ਦਰਮਿਆਨ ਪਾੜਾ ਜਿਹੜਾ ਜੀ ਉਹ ਵਾਧਾ ਲੱਗਦਾ। ਕਰਜ਼ਾ ਮੁਕਤੀ ਦੇ ਵਾਸਤੇ ਜਿਹੜੀਆਂ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੇ, ਉਹਨਾਂ ਨੇ ਇਹ ਆਪਣਾ ਜਿਹੜੀ ਹੈ ਜੀ ਸੰਘਰਸ਼ ਤੇਜ਼ ਜਿਹੜਾ ਜੀ ਉਹ ਜ਼ਰੂਰ ਕੀਤਾ। ਹੁਣ 17 ਦਸੰਬਰ ਨੂੰ ਜਿਹੜਾ ਜੀ ਇਹ ਜਿਹੜੀਆਂ 10 ਦੇ ਕਰੀਬ ਜਥੇਬੰਦੀਆਂ ਮਿਲ ਕੇ ਉਹ ਪੰਜਾਬ ਨੂੰ ਜਿਹੜਾ ਜੀ ਉਹ ਬੰਦ ਕਰਨ ਦੀ ਕੋਸ਼ਿਸ਼ ਜਿਹੜੀ ਹੈ ਜੀ ਉਹ ਕਰਨਗੀਆਂ ਔਰ ਇਹਦੇ ਵਿੱਚ ਰੇਲਾਂ ਵਗੈਰਾ ਜਿਹੜੀਆਂ ਨੇ ਉਹ ਵੀ ਰੋਕੀਆਂ ਜਾਣਗੀਆਂ। ਨੋਟਬੰਦੀ ਕਰਕੇ ਵੀ ਕਿਸਾਨਾਂ ਦੇ ਉੱਤੇ ਮਾੜੇ ਦਿਨ ਜਿਹੜੇ ਆ ਜੀ ਉਹ ਇਸ ਵੇਲੇ ਆਏ ਹੋਏ ਨੇ। ਪਰ ਇਹ ਕਿਹਾ ਜਾ ਰਿਹਾ ਜੀ ਕਿ ਜਿਹੜੀ ਕਰਜ਼ਾ ਮੁਆਫੀ ਦੀ ਗੱਲ ਮੌਜੂਦਾ ਸਰਕਾਰ ਨੇ ਜਿਹੜੀ ਉਹ ਕੀਤੀ ਸੀਗੀ ਉਹ ਨਹੀਂ ਕਿਸੇ ਤਣ ਪੱਤਨ ਜਿਹੜੀ ਹੈ ਜੀ ਉਹ ਲੱਗਣ ਦਾ ਨਾਮ ਲੈ ਰਹੀ। ਇਹ ਲੱਗਦਾ ਨਹੀਂ ਗਾ ਜੀ ਕਿ ਕਿਸੇ ਤਣ ਪੱਤਨ ਜਿਹੜੀ ਹੈ ਜੀ ਉਹ ਲੱਗੂਗੀ, ਕਿਉਂਕਿ ਸਰਕਾਰ ਨੇ ਕਿਸਾਨਾਂ ਨੂੰ ਹਮੇਸ਼ਾ ਜਿਹੜਾ ਜੀ ਉਹ ਲੋਲੀਪੌਪ ਹੀ ਦਿੱਤਾ ਔਰ ਕਹਿੰਦੇ ਰਹੇ ਕਿ ਕਿਸਾਨਾਂ ਦੇ ਕਰਜ਼ਾ ਮੁਆਫੀ ਦੇ ਵਾਸਤੇ ਉਹ ਆਰਡੀਨੈਂਸ ਜਿਹੜਾ ਜੀ ਉਹ ਲੈ ਕੇ ਆ ਰਹੇ ਨੇ। ਪਰ ਗੱਲ ਜਿਹੜੀ ਹੈ ਜੀ ਉਹ ਕਿਸੇ ਪਾਸੇ ਲੱਗੀ ਹੋਈ ਨਹੀਂ, ਕਿਸੇ ਪਾਸੇ ਲੱਗਣ ਦੇ ਕੋਈ ਉਮੀਦ ਵੀ ਘੱਟ ਹੈ, ਕਿਉਂਕਿ ਆਉਂਦੇ ਦਿਨਾਂ ਦੇ ਦੌਰਾਨ ਹੁਣ ਜਿਹੜਾ ਜੀ ਇਹ ਚੋਣ ਜ਼ਾਬਤਾ ਲੱਗ ਜਾਣਾ ਤੇ ਉਦੋਂ ਫਿਰ ਬਹਾਨਾ ਜਿਹੜਾ ਜੀ ਉਹ ਸਰਕਾਰ ਕੋਲੇ ਹੋ ਜਾਣਾ ਕਿ ਕੋਈ ਨਹੀਂ ਅਗਲੀਆਂ ਇਲੈਕਸ਼ਨਾਂ ਤੋਂ ਬਾਅਦ ਜਿਹੜਾ ਜੀ ਉਹ ਦੇਖਾਂਗੇ ਕਿ ਕੀ ਕਰਨਾ। ਹੁਣ ਤਾਂ ਚੋਣ ਜ਼ਾਬਤਾ ਜਿਹੜਾ ਜੀ ਉਹ ਲੱਗ ਗਿਆ। ਇਹ ਕਮਲੇ ਜਿਹੜਾ ਜੀ ਬਣਾਉਣਾ ਕਿਸਾਨਾਂ ਨੂੰ ਉਹ ਨਿਰੰਤਰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਵੱਲੋਂ ਜਾਰੀ ਹੈ ਜੀ। ਜੀ ਬਿਲਕੁਲ। ਅਗਲੀ ਖਬਰ ਆ ਰਹੀ ਹੈ ਵੀ ਆਪ ਦੇ ਨਾਲੋਂ ਟੁੱਟੇ ਹੋਏ ਵਲੰਟੀਅਰ ਆਪਸ ਦੇ ਵਿੱਚ ਹੀ ਜਿਹੜਾ ਸੁਰ ਨਹੀਂ ਮਿਲਾ ਰਹੇ।
ਐਕਚੁਅਲੀ ਜੀ ਇਹਨਾਂ ਨੇ ਇੱਕ ਜਿਹੜੀ ਮੀਟਿੰਗ ਕੀਤੀ ਸੀਗੀ ਜਲੰਧਰ ਦੇ ਵਿੱਚ, ਉਹਨੂੰ ਬਹੁਤ ਪ੍ਰਚਾਰਿਆ ਗਿਆ ਸੀਗਾ ਔਰ ਇਹ ਕਿਹਾ ਗਿਆ ਸੀਗਾ ਕਿ ਸਮੁੱਚੇ ਪੰਜਾਬ ਭਰ ਦੇ ਵਿੱਚੋਂ ਜਿਹੜੇ ਰੁੱਸੇ ਹੋਏ ਵਲੰਟੀਅਰ ਨੇ ਉਹ ਇਕੱਠੇ ਹੋਣਗੇ ਇੱਥੇ, ਤੇ ਇਹਨਾਂ ਦੀ ਅਗਵਾਈ ਜਿਹੜੀ ਇਹਦੀ ਕਾਫੀ ਵੱਡੇ ਵੱਡੇ ਨਾਮ ਜਿਹੜੇ ਜੀ ਉਹ ਲਏ ਗਏ ਸੀਗੇ, ਜਿਹਦੇ ਚ ਡਾਕਟਰ ਧਰਮਵੀਰ ਗਾਂਧੀ, ਹਰਿੰਦਰ ਸਿੰਘ ਖਾਲਸਾ, ਡਾਕਟਰ ਦਲਜੀਤ ਸਿੰਘ ਹੁਰੀ ਜਿਹੜੇ ਅੰਮ੍ਰਿਤਸਰ ਤੋਂ ਨੇ ਉਹ, ਔਰ ਜੱਸੀ ਜਸਰਾਜ, ਇਹ ਸਾਰਿਆਂ ਦੇ ਨਾਮ ਜਿਹੜੇ ਗਿਣੇ ਗਏ ਸੀਗੇ, ਸੁੱਚਾ ਸਿੰਘ ਛੋਟੇਪੁਰ। ਪਰ ਜਦੋਂ ਇਕੱਠ ਹੋਇਆ ਤਾਂ ਇਹ 150 ਬੰਦੇ ਦਾ ਇਕੱਠ ਵੀ ਜਿਹੜਾ ਸੀਗਾ ਜੀ ਉਹ ਨਹੀਂ ਹੋ ਸਕਿਆ। ਇਹਦੇ ਕਈ ਜਿਹੜੇ ਜੀ ਉਹ ਰੀਜ਼ਨ ਕਹੇ ਜਾ ਰਹੇ ਨੇ। ਜਿਹੜਾ ਸਾਲ ਭਰ ਪਹਿਲਾਂ ਦੇਸ਼ ਭਗਤ ਯਾਦਗਾਰ ਹਾਲ ਦੇ ਵਿੱਚ ਇਕੱਠ ਹੋਇਆ ਸੀਗਾ, ਜਿਹਦੇ ਵਿੱਚ ਆਪ ਦੇ ਮੁਅੱਤਲ ਕੀਤੇ ਗਏ ਦੋਵੇਂ ਸੰਸਦ ਮੈਂਬਰ ਡਾਕਟਰ ਧਰਮਵੀਰ ਗਾਂਧੀ ਤੇ ਹਰਿੰਦਰ ਸਿੰਘ ਖਾਲਸਾ ਜਿਹੜੇ ਸ਼ਾਮਲ ਹੋਏ ਸੀਗੇ, ਉਦੋਂ ਇਹ ਗੱਲ ਕਹੀ ਗਈ ਸੀ ਕਿ ਬਾਗੀ ਹੋਏ ਵਲੰਟੀਅਰਾਂ ਨੂੰ ਇਕਜੁੱਟ ਜਿਹੜਾ ਜੀ ਉਹ ਕੀਤਾ ਜਾਊਗਾ। ਹੁਣ ਸਾਲ ਬਾਅਦ ਫੇਰ ਜਿਹੜੀ ਦੀ ਇਹ ਗੱਲ ਕਹੀ ਗਈ ਆ ਕਿ ਇਹਨਾਂ ਨੂੰ ਇਕਜੁੱਟ ਜਿਹੜਾ ਜੀ ਉਹ ਕੀਤਾ ਜਾਊਗਾ। ਪਰ 150 ਬੰਦੇ ਦਾ ਸਿਰਫ ਜਿਹੜਾ ਜੀ ਉਹ ਇਕੱਠ ਹੋਣਾ, ਤੇ ਵੱਡੇ ਲੀਡਰਾਂ ਦੇ ਵੱਲੋਂ ਜਿਹੜੇ ਬਾਗੀ ਹੋਏ ਲੀਡਰ ਨੇ ਉਹਨਾਂ ਦਾ ਇਸ ਇਕੱਠ ਤੋਂ ਕਿਨਾਰਾ ਕਰਨਾ, ਜਿਹੜਾ ਇਉਂ ਲੱਗਦਾ ਜੀ ਕਿ ਇਹ ਜਿਹੜੇ ਬਾਗੀ ਧੜੇ ਨੇ ਉਹਨਾਂ ਦੀਆਂ ਆਪਸ ਦੇ ਵਿੱਚ ਜਿਹੜੀਆਂ ਦੀ ਪ੍ਰੋਬਲਮਸ ਇੰਨੀਆਂ ਨੇ। ਜਿੱਦਾਂ ਡਾਕਟਰ ਧਰਮਵੀਰ ਗਾਂਧੀ ਨੇ, ਉਹਨਾਂ ਦੀ ਸੁੱਚਾ ਸਿੰਘ ਛੋਟੇਪੁਰ ਹੋਰਾਂ ਨਾਲ ਨਹੀਂ ਬਣਦੀ, ਛੋਟੇਪੁਰ ਹੋਰਾਂ ਦੀ ਜਿਹੜੀ ਆ ਜੀ ਉਹ ਖਾਲਸਾ ਨਾਲ ਨਹੀਂ ਬਣਦੀ, ਜਿਹੜੀ ਪਹਿਲਾਂ ਇੱਕ ਦੂਜੇ ਦੀ ਬਿਆਨਬਾਜ਼ੀ ਕੀਤੀ ਹੋਈ ਹੈ, ਉਹਦੀ ਵਜ੍ਹਾ ਕਰਕੇ ਇਹ ਜਿਹੜੇ ਆ ਜੀ ਇੱਕ ਜਗ੍ਹਾ ਦੇ ਉੱਤੇ ਇਕੱਠੇ ਜਿਹੜਾ ਜੀ ਉਹ ਨਹੀਂ ਹੋ ਰਹੇ। ਹੁਣ ਇਹ ਕਿਹਾ ਜਾ ਰਿਹਾ ਜੀ ਕਿ ਸ਼ਾਇਦ ਡਾਕਟਰ ਧਰਮਵੀਰ ਗਾਂਧੀ ਹੋਰੀ ਜਿਹੜੇ ਨੇ ਉਹਨਾਂ ਨੂੰ ਮੂਹਰੇ ਜਿਹੜਾ ਜੀ ਉਹ ਲਾਇਆ ਜਾ ਸਕਦਾ ਇਸ ਬਾਗੀ ਵਲੰਟੀਅਰਾਂ ਦੇ ਗਰੁੱਪ ਦੇ। ਡਾਕਟਰ ਧਰਮਵੀਰ ਗਾਂਧੀ ਹੋਰੀ ਹੋਣ, ਹਰਿੰਦਰ ਸਿੰਘ ਖਾਲਸਾ ਹੋਰੀ ਹੋਣ, ਉਹਨਾਂ ਦੀ ਮਜਬੂਰੀ ਇਹ ਬਣਦੀ ਹੈਗੀ ਆ ਜੀ ਕਿ ਉਹ ਇਹਨੂੰ ਇੱਕ ਸਿਆਸੀ ਧੜੇ ਦਾ ਰੂਪ ਨਹੀਂ ਦੇ ਸਕਦੇ। ਉਹ ਇਹਨੂੰ ਜਿਹੜਾ ਜੀ ਸਿਆਸਤ ਦੇ ਵਿੱਚ ਡਾਇਰੈਕਟ ਕੋਈ ਵੱਖਰਾ ਧੜਾ ਬਣਾ ਕੇ ਉਮੀਦਵਾਰ ਖੜੇ ਨਹੀਂ ਕਰ ਸਕਦੇ। ਜੇ ਉਹ ਉਮੀਦਵਾਰ ਖੜੇ ਕਰਨਗੇ ਤੇ ਉਹਨਾਂ ਦੀ ਮੈਂਬਰ ਪਾਰਲੀਮੈਂਟਰੀ ਜਿਹੜੀ ਆ ਜੀ ਉਹ ਖੁੱਸ ਜਾਣੀ ਆ। ਤਾਂ ਇਸ ਕਰਕੇ ਉਹ ਇਹ ਸਮਝਦੇ ਆ ਕਿ 5 ਸਾਲ ਜਿਹੜੇ ਮਿਲੇ ਆ ਜੀ ਉਹ ਚੁੱਪ ਕਰਕੇ ਆਪਣੀ ਮੈਂਬਰੀ ਜਿਹੜੀ ਆ ਜੀ ਉਹ ਕੱਟੀ ਜਾਵੇ। ਇਸ ਕਰਕੇ ਉਹ ਖੁੱਲ ਕੇ ਸਾਹਮਣੇ ਜਿਹੜਾ ਜੀ ਉਹ ਨਹੀਂ ਆਉਂਦੇ, ਕਿਉਂਕਿ ਪਾਰਟੀ ਨੇ ਉਹਨਾਂ ਨੂੰ ਕੱਢਿਆ ਹੋਇਆ ਨਹੀਂ ਆ, ਮੁਅੱਤਲ ਕੀਤਾ ਹੋਇਆ ਜੀ। ਤੇ ਜੇ ਉਹ ਇਸ ਤਰ੍ਹਾਂ ਦੀਆਂ ਸਿਆਸੀ ਸਰਗਰਮੀਆਂ ਜਿਹੜੀਆਂ ਜੀ ਉਹ ਕਰਨਗੇ ਤੇ ਫਿਰ ਉਹਨਾਂ ਦੇ ਉੱਤੇ ਜਿਹੜੀ ਆ ਜੀ ਉਹ ਤਲਵਾਰ ਲਟਕਦੀ ਰਹੂਗੀ। ਇਸ ਕਰਕੇ ਜਿਹੜੇ ਇਹ ਬਾਗੀ ਨੇ, ਬਾਗੀ ਸੁਰਾਂ ਤਾਂ ਬਹੁਤ ਸਾਰੀਆਂ ਸੀਟਾਂ ਤੋਂ ਜਿਹੜੀਆਂ ਜੀ ਉਹ ਸੁਣਨ ਨੂੰ ਮਿਲ ਰਹੀਆਂ ਨੇ ਆਮ ਆਦਮੀ ਪਾਰਟੀ ਦੀਆਂ, ਪਰ ਇਹਦੇ ਵਿੱਚ ਜਿੱਥੋਂ ਤੱਕ ਗੱਲ ਹੈ ਜੀ ਕਿ ਇਹ ਇਕਜੁੱਟ ਹੋ ਕੇ ਇਕੱਠੇ ਹੋ ਕੇ ਜਿਹੜਾ ਜੀ ਉਹ ਚੱਲ ਪੈਣਗੇ, ਉਹਦੇ ਉੱਤੇ ਇੱਕ ਸਵਾਲੀਆ ਚਿੰਨ੍ਹ ਹੀ ਹੈ। ਜੇ ਸਾਲ ਭਰ ਦੇ ਵਿੱਚ ਇਹ ਇਕੱਠੇ ਨਹੀਂ ਹੋ ਸਕੇ ਤੇ ਅੱਗੋਂ ਹੁਣ ਜਦੋਂ ਕਿ ਚੋਣਾਂ ਜਿਹੜੀਆਂ ਜੀ ਉਹ ਸਿਰ ਦੇ ਉੱਤੇ ਆ ਗਈਆਂ ਨੇ, ਲੱਗਦਾ ਨਹੀਂ ਕਿ ਕੋਈ ਨਵਾਂ ਧੜਾ ਕ੍ਰੀਏਟ ਕਰਕੇ ਜਿਹੜਾ ਜੀ ਉਹ ਉਮੀਦਵਾਰ ਆਪਣੇ ਜਿਹੜੇ ਆ ਜੀ ਉਹ ਖੜੇ ਕਰ ਸਕਦੇ ਨੇ। ਹਾਲਾਂਕਿ ਸੁੱਚਾ ਸਿੰਘ ਛੋਟੇਪੁਰ ਹੋਰਾਂ ਨੇ ਆਪਣੇ ਉਮੀਦਵਾਰ ਜਿਹੜੇ ਆ ਜੀ ਉਹ ਕੁਝ ਥਾਵਾਂ ਤੋਂ 30 ਦੇ ਕਰੀਬ ਜਿਹੜੇ ਉਹ ਐਲਾਨੇ ਹੋਏ ਆ, ਪਰ ਉਹ ਕਿਸੇ ਵੀ ਚਰਚਾ ਦੇ ਵਿੱਚ ਉਹ ਵੀ ਹੈ ਨਹੀਂ ਗੇ ਜੀ। ਜੀ, ਤੇ ਅਗਲੀ ਖਬਰ ਜਿਹੜੀ ਜੀ ਆ ਰਹੀ ਹੈ ਵੀ ਸਿੱਖ ਧਰਮ ਨੂੰ ਲੈ ਕੇ ਇੱਕ ਸੈਮੀਨਾਰ ਹੋਇਆ ਜਿਸ ਦੇ ਵਿੱਚ ਡੇਰਿਆਂ ਦਾ ਮੁੱਦਾ ਭਾਰੀ ਰਿਹਾ। ਇਹ ਐਕਚੁਅਲੀ ਚੰਡੀਗੜ੍ਹ ਦੇ ਵਿੱਚ ਜਿਹੜਾ ਜੀ ਹੋਇਆ ਇਹ ਜਿਹੜਾ ਸੈਮੀਨਾਰ ਗੁਰਦੁਆਰਾ ਧਾਰਨਾ ਤੇ ਅਮਲ, ਇਸ ਵਿਸ਼ੇ ਦੇ ਉੱਤੇ ਜਿਹੜਾ ਸੈਮੀਨਾਰ ਕਰਵਾਇਆ ਗਿਆ ਸੀਗਾ ਜੀ। ਇਹਦੇ ਵਿੱਚ ਜਿਹੜੀ ਸਭ ਤੋਂ ਵੱਡੀ ਗੱਲ ਉੱਭਰ ਕੇ ਜਿਹੜੀ ਜੀ ਉਹ ਸਾਹਮਣੇ ਆਈ ਕਿ ਪੰਜਾਬ ਦੇ ਵਿੱਚ ਜਿਹੜੇ ਗੈਰ ਇਤਿਹਾਸਕ ਗੁਰਦੁਆਰੇ ਨੇ ਉਹਨਾਂ ਦੀ ਗਿਣਤੀ ਦੇ ਵਿੱਚ ਬਹੁਤ ਵੱਡਾ ਜਿਹੜਾ ਜੀ ਉਹ ਵਾਧਾ ਜਿਹੜਾ ਜੀ ਉਹ ਹੋਇਆ। ਇਹਦੇ ਵਿੱਚ ਜਿਹੜੇ ਇੰਸਟੀਚਿਊਟ ਆਫ ਸਿੱਖ ਸਟੱਡੀਜ਼ ਦੇ ਪ੍ਰੋਫੈਸਰ ਡਾਕਟਰ ਮਿਹਰਬਾਨ ਸਿੰਘ ਸੀਗੇ, ਉਹਨਾਂ ਨੇ ਇਹ ਮੁੱਦਾ ਉਭਾਰਿਆ ਕਿ ਪੰਜਾਬ ਦੇ ਵਿੱਚ ਸਿੱਖ ਘਟ ਰਹੇ ਆ ਤੇ ਗੁਰਦੁਆਰਿਆਂ ਦੀ ਗਿਣਤੀ ਜਿਹੜੀ ਆ ਜੀ ਉਹ ਵੱਧ ਰਹੀ ਹੈ। ਉਹਨਾਂ ਨੇ ਆਪਣੀ ਖੋਜ ਦਾ ਹਵਾਲਾ ਦਿੰਦਿਆਂ ਹੋਇਆਂ ਇਹ ਗੱਲ ਕਹੀ ਕਿ ਅੰਮ੍ਰਿਤਸਰ ਤੇ ਜਲੰਧਰ ਜ਼ਿਲ੍ਹੇ ਦੇ ਵਿੱਚ ਹਰ 650 ਸਿੱਖਾਂ ਦੇ ਪਿੱਛੇ ਇੱਕ ਗੁਰਦੁਆਰਾ, ਇਕੱਲੇ ਅੰਮ੍ਰਿਤਸਰ ਦੇ ਵਿੱਚ 552 ਗੈਰ ਇਤਿਹਾਸਕ ਗੁਰਦੁਆਰੇ ਨੇ। ਅੰਮ੍ਰਿਤਸਰ ਸ਼ਹਿਰ ਦੇ ਹਰ 2 ਕਿਲੋਮੀਟਰ ਦੀ ਦੂਰੀ ਤੋਂ ਬਾਅਦ ਇੱਕ ਗੁਰਦੁਆਰਾ ਹੈ। ਆਉਣ ਵਾਲੇ ਸਾਲਾਂ 'ਚ ਇਹ ਜਿਹੜੇ ਡੇਰੇ ਨੇ ਉਹਨਾਂ ਦੀ ਗਿਣਤੀ ਜਿਹੜੀ ਆ ਜੀ ਉਹ ਦੁੱਗਣੀ ਹੋ ਜਾਊਗੀ। ਉਹ ਇਹ ਕਹਿੰਦੇ ਨੇ ਕਿ ਜਿਹੜੇ ਛੋਟੇ ਛੋਟੇ ਗੁਰਦੁਆਰੇ ਸਾਰੇ ਨੇ ਇਹ ਡੇਰਿਆਂ ਦੇ ਰੂਪ ਦੇ ਵਿੱਚ ਹੀ ਵਿਅਕਤੀਆਂ ਦੇ ਵੱਲੋਂ ਪਰਸਨਲ ਜਿਹੜੇ ਨੇ ਉਹ ਉਸਾਰੇ ਗਏ ਨੇ। ਇਹਦੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਜੀ ਕਿ ਇਹ ਜਿਹੜੇ ਡੇਰਿਆਂ ਦੇ ਵੱਲੋਂ ਬਣਾਏ ਗਏ ਗੁਰਦੁਆਰੇ ਨੇ, ਇਹਨਾਂ ਨੇ ਸਮਾਜ ਨੂੰ ਵੰਡਣ ਦੇ ਵਿੱਚ ਅਹਿਮ ਭੂਮਿਕਾ ਜਿਹੜੀ ਆ ਜੀ ਉਹ ਨਿਭਾਈ ਹੈ। ਉਹਨਾਂ ਨੇ ਆਪਣੇ ਇਸ ਖੋਜੀ ਪੱਤਰ ਦੇ ਵਿੱਚ ਇਹ ਗੱਲ ਕਹੀ ਕਿ ਅੰਮ੍ਰਿਤਸਰ 'ਚ 25 ਇਤਿਹਾਸਕ ਗੁਰਦੁਆਰੇ ਨੇ,
ਇਹਨਾਂ ਤੋਂ ਬਿਨਾਂ 552 ਇਸ ਤਰ੍ਹਾਂ ਦੇ ਗੁਰਦੁਆਰੇ ਨੇ ਜਿਨ੍ਹਾਂ ਦਾ ਇਤਿਹਾਸ ਦੇ ਨਾਲ ਕੋਈ ਸੰਬੰਧ ਨਹੀਂਗਾ। ਜਲੰਧਰ ਦੇ ਕਈ ਪਿੰਡ ਇਦਾਂ ਦੇ ਨੇ ਜਿੱਥੇ ਲੋਕਾਂ ਨੇ ਆਪਣੇ ਨਿੱਜੀ ਗੁਰਦੁਆਰੇ ਬਣਾਏ ਹੋਏ ਨੇ। ਇਹਨਾਂ ਗੁਰਦੁਆਰਿਆਂ 'ਚ ਜਿਹੜੇ ਇਹਨਾਂ ਦੇ ਪਰਿਵਾਰਾਂ ਦੇ ਲੋਕ ਹੀ ਜਾਂਦੇ ਨੇ। ਜਲੰਧਰ 'ਚ 57 ਪਿੰਡਾਂ 'ਚ 87 ਗੁਰਦੁਆਰੇ ਨੇ। ਇਹਦੇ ਵਿੱਚੋਂ 39.24% ਸਿੰਘ ਸਭਾ ਗੁਰਦੁਆਰੇ ਨੇ। 22.78% ਗੁਰਦੁਆਰਿਆਂ ਦੇ ਉੱਤੇ ਜੱਟ ਬਰਾਦਰੀ ਦਾ ਕਬਜ਼ਾ ਹੈ, ਜਦੋਂ ਕਿ 16.46% ਗੁਰਦੁਆਰੇ ਅਨੁਸੂਚਿਤ ਜਾਤੀਆਂ ਤੇ ਪਛੜੀਆਂ ਸ਼੍ਰੇਣੀਆਂ ਦੇ ਨੇ ਔਰ 1.28 ਗੁਰਦੁਆਰੇ ਲੋਕਾਂ ਦੀ ਨਿੱਜੀ ਜਾਇਦਾਦ ਨੇ ਔਰ ਸਿਰਫ 3.79% ਇਤਿਹਾਸਕ ਗੁਰਦੁਆਰੇ ਜਿਹੜੇ ਜੀ ਉਹ ਹੈਗੇ ਨੇ। ਇਹਦੇ ਵਿੱਚ ਜਿਹੜੇ ਵੱਖ-ਵੱਖ ਜਿਹੜੇ ਸ਼ਾਮਲ ਹੋਏ ਜੀ ਵਿਅਕਤੀ, ਉਹਦੇ ਵਿੱਚ ਅਸ਼ੋਕ ਸਿੰਘ ਬਾਗੜੀਆ ਵੀ ਸਨ ਜੀ। ਉਹਨਾਂ ਨੇ ਵੀ ਪੰਜਾਬ ਦੇ ਵਿੱਚ ਡੇਰਿਆਂ ਦੀ ਵੱਧ ਰਹੀ ਗਿਣਤੀ ਦੇ ਮਾਮਲੇ ਦੇ ਵਿੱਚ ਇਹ ਕਿਹਾ ਕਿ ਸਿੱਖਾਂ ਨੂੰ ਵੰਡਣ ਦੇ ਨਾਲ ਸਿੱਖੀ ਸਿਧਾਂਤਾਂ ਨੂੰ ਵੀ ਇਹ ਡੇਰੇ ਜਿਹੜੇ ਨੇ ਉਹ ਖੋਰਾ ਜਿਹੜਾ ਜੀ ਉਹ ਲਗਾ ਰਹੇ ਨੇ ਔਰ ਇਹਨਾਂ ਦਾ ਇਹ ਕਹਿਣਾ ਹੈ ਜੀ ਕਿ ਜੇ ਡੇਰਿਆਂ ਨੂੰ ਨਾ ਰੋਕਿਆ ਗਿਆ ਤਾਂ ਇਹ ਆਉਂਦੇ ਦਿਨਾਂ ਦੇ ਦੌਰਾਨ ਸਮੁੱਚੇ ਜਿਹੜਾ ਜੀ ਪੰਜਾਬ ਦੇ ਉੱਤੇ ਜਿਹੜਾ ਜੀ ਇੱਕ ਕਿਸਮ ਦੇ ਨਾਲ ਕਬਜ਼ਾ ਕਰ ਲੈਣਗੇ ਤੇ ਇਤਿਹਾਸਕ ਗੁਰਦੁਆਰੇ ਜਿਹੜੇ ਨੇ ਉਹ ਇਹਦੇ ਵਿੱਚ ਕਿਤੇ ਰੁਲ ਕੇ ਰਹਿ ਜਾਣਗੇ ਜੀ। ਡੇਰਾਵਾਦ ਪੰਜਾਬ 'ਚ ਕਾਫੀ ਫੈਲ ਰਿਹਾ। ਤੇ ਅਗਲੀ ਖਬਰ ਜਿਹੜੀ ਜੀ ਆ ਰਹੀ ਹੈ ਵੀ ਸਭ ਤੋਂ ਵੱਧ ਜਿਹਨੇ 12,000 ਕਰੋੜ ਰੁਪਇਆ ਮਹੇਸ਼ ਸ਼ਾਹ ਗੁਜਰਾਤ ਦਾ ਉਹਨਾਂ ਨੇ ਸ਼ੋਅ ਕੀਤਾ ਸੀ, ਉਹਨੂੰ 12 ਘੰਟੇ ਦੀ ਪੁੱਛਤਾਛ ਤੋਂ ਬਾਅਦ ਛੱਡ ਦਿੱਤਾ ਗਿਆ। ਇਹ ਬੜਾ ਚਰਚਾ ਦਾ ਵਿਸ਼ਾ ਪਿਛਲੇ ਦਿਨਾਂ ਤੋਂ ਬਣਿਆ ਹੋਇਆ ਹੈ। ਪ੍ਰਾਪਰਟੀ ਡੀਲਰ ਮਹੇਸ਼ ਸ਼ਾਹ, ਉਹਨੇ ਇਹ ਦਾਅਵਾ ਕੀਤਾ ਸੀਗਾ ਕਿ IDS ਤਹਿਤ 13 ਕਰੋੜ ਤੇ 860 ਜਿਹੜਾ ਸੀਗਾ ਜੀ ਇਹਨੇ ਐਲਾਨ ਕੀਤਾ ਸੀਗਾ, ਕੋਈ ਕਰੀਬ 1400 ਕਰੋੜ ਦੇ ਕਰੀਬ ਉਹਨੇ ਡਿਕਲੇਅਰ ਕੀਤਾ ਸੀਗਾ। ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਨੇ ਉਹਨੂੰ ਕਿਉਂਕਿ ਉਹਨੂੰ ਇੱਕ ਪ੍ਰਾਈਵੇਟ ਚੈਨਲ ਵਾਲੇ ਜਿਹੜਾ ਜੀ ਉਹ ਲਾਏ ਸੀਗੇ, ਉੱਥੇ ਉਹਨੇ ਇਹ ਅਹਿਮ ਖੁਲਾਸੇ ਕੀਤੇ ਸੀਗੇ ਮਹੇਸ਼ ਸ਼ਾਹ ਨੇ ਕਿ ਉਹਨੇ ਇਹ ਜਿਹੜਾ ਪੈਸਾ ਇਕੱਠਾ ਕੀਤਾ ਇਹ ਪਰਸੈਂਟੇਜ ਬਣਾਉਣ ਦੇ ਵਾਸਤੇ ਇਕੱਠਾ ਕੀਤਾ। ਉਹਨੇ ਇਹ ਕਿਹਾ ਸੀਗਾ ਕਿ ਇਹ ਬਹੁਤਾ ਜਿਹੜਾ ਜੀ ਪੈਸਾ ਰਾਜਨੀਤਿਕ ਲੋਕਾਂ ਦਾ, ਮੈਂ ਉਹਦਾ ਇਹ ਕਹਿਣਾ ਸੀਗਾ ਮਹੇਸ਼ ਸ਼ਾਹ ਦਾ ਕਿ ਉਹ ਇਹਨਾਂ ਦੇ ਸਬੰਧ ਦੇ ਵਿੱਚ ਜਿਹੜੇ ਨਾਮ ਹੈ ਉਹ ਅਨਾਊਂਸ ਕਰ ਦੂਗਾ ਛੇਤੀ, ਜਿਹੜਾ ਜੀ ਇਹਨਾਂ ਦੇ ਪੋਤੜੇ ਜਿਹੜੇ ਆ ਜੀ ਉਹ ਫਰੋਲ ਦਊਗਾ ਕਿ ਕਿਹਦਾ ਪੈਸਾ ਆ। ਹੁਣ ਇਹ ਜਿਹੜਾ ਜੀ ਅਹਿਮਦਾਬਾਦ ਦਾ ਰਹਿਣ ਵਾਲਾ ਮਹੇਸ਼ ਸ਼ਾਹ ਹੈ, ਉਹਦੇ ਕੋਲੋਂ ਲੰਮੀ ਪੁੱਛਗਿੱਛ ਜਿਹੜੀ ਆ ਜੀ ਉਹ ਕੀਤੀ ਆ ਇਨਕਮ ਟੈਕਸ ਵਾਲਿਆਂ ਨੇ। 1400 ਕਰੋੜ ਰੁਪਈਆ ਕੋਈ ਥੋੜਾ ਬਹੁਤਾ ਨਹੀਂ ਹੁੰਦਾ, ਪਰ ਉਹਨੂੰ ਜਿਹੜਾ ਜੀ 12 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਉਹਨੂੰ ਛੱਡ ਦਿੱਤਾ ਗਿਆ। ਇਹ ਕਿਹਾ ਗਿਆ ਜੀ ਕਿ ਉਹਦੀ ਜਿਹੜੀ ਮੈਡੀਕਲ ਹਾਲਤ ਹੈ ਉਹਨੂੰ ਦੇਖਦਿਆਂ ਹੋਇਆ ਉਹਨੂੰ ਆਰਾਮ ਕਰਨ ਦੀ ਸਲਾਹ ਜਿਹੜੀ ਹੈ ਜੀ ਉਹ ਦਿੱਤੀ ਗਈ ਹੈ ਕਿ ਉਹ ਆਰਾਮ ਕਰੇ। ਉਹਦੀ ਘਰ ਦੇ ਮੂਹਰੇ 2 ਪੁਲਿਸ ਵਾਲੇ ਜਿਹੜੇ ਆ ਜੀ ਤਾਇਨਾਤ ਕਰਤੇ ਗਏ ਨੇ ਤਾਂ ਕਿ ਉਹਦੀ ਸਿਕਿਉਰਿਟੀ ਜਿਹੜੀ ਆ ਜੀ ਉਹ ਹੁੰਦੀ ਰਹੇ। ਜਿਹੜੇ ਉਹਦੇ ਘਰ ਦੇ ਉੱਤੇ ਪਏ ਛਾਪੇ ਸੰਬੰਧੀ ਸਵਾਲਾਂ ਦੇ ਜਵਾਬ ਜਿਹੜੇ ਆ ਜੀ ਉਹਨੇ ਦਿੱਤੇ ਨੇ। ਇਨਕਮ ਟੈਕਸ ਵਾਲੇ ਕਹਿੰਦੇ ਆ ਕਿ ਸਾਡੇ ਸਵਾਲਾਂ ਦੇ ਬਹੁਤੇ ਜਵਾਬ ਮਿਲ ਗਏ ਆ ਤੇ ਜੇ ਬਾਕੀ ਲੋੜ ਪਈ ਤਾਂ ਉਹਨੂੰ ਪੁੱਛਗਿੱਛ ਦੇ ਵਾਸਤੇ ਅਸੀਂ ਉਹਦੇ ਘਰੇ ਵੀ ਚੱਲ ਜਾਵਾਂਗੇ ਜਾਂ ਫਿਰ ਦੁਬਾਰਾ ਵੀ ਜਿਹੜਾ ਜੀ ਉਹ ਸੱਦ ਲਾਂਗੇ। ਮਤਲਬ ਜਿਹੜਾ ਜੀ ਉਹ ਸਪਸ਼ਟ ਜਾਪਦਾ ਕਿ ਜਿਸ ਪਾਸੇ ਵੱਲ ਨੂੰ ਉਹ ਇਸ਼ਾਰਾ ਕਰ ਗਿਆ ਕਿ ਮੈਂ ਜਿਹੜਾ ਜੀ ਬਹੁਤਿਆਂ ਦੇ ਪੋਤੜੇ ਜਿਹੜੇ ਆ ਜੀ ਉਹ ਫਰੋਲ ਦਊਂਗਾ, ਸ਼ਾਇਦ ਇਸ ਕਰਕੇ ਤੁਸੀਂ ਜਿਹੜਾ ਜੀ ਇਹ ਕਹਿ ਸਕਦੇ ਹੋ ਕਿ ਉਹਨੂੰ ਛੱਡ ਦਿੱਤਾ ਗਿਆ 12 ਘੰਟੇ ਦੀ ਜਿਹੜੀ ਸੀਗੀ ਜੀ ਉਹ ਪੁੱਛਗਿੱਛ ਤੋਂ ਬਾਅਦ। ਔਰ ਅੱਗੋਂ ਉਹਨੂੰ ਕੀ ਦੁਬਾਰਾ ਜਿਹੜਾ ਜੀ ਉਹ ਫੜਿਆ ਜਾਊਗਾ ਕਿਹਾ ਨਹੀਂ ਜਾ ਸਕਦਾ ਜੀ, ਜਿਹਦੇ ਚਾਂਸਸ ਜਿਹੜੇ ਆ ਜੀ ਉਹ ਘੱਟ ਕਹੇ ਜਾ ਸਕਦੇ ਆ ਕਿਉਂਕਿ ਗੱਲ ਹੀ ਉਹ ਏਡੀ ਵੱਡੀ ਜਿਹੜੀ ਕਰ ਗਿਆ ਜੀ ਕਿ ਮੈਂ ਬਹੁਤਿਆਂ ਦੇ ਪੋਤੜੇ ਜਿਹੜੇ ਆ ਜੀ ਉਹ ਫਰੋਲ ਦੇਊਂਗਾ। ਤਾਂ ਇਹਦੇ ਤੋਂ ਡਰਦਿਆਂ ਹੋਇਆ ਹਦਾਇਤਾਂ ਜਿਹੜੀਆਂ ਜੀ ਕਿਤੇ ਨਾ ਕਿਤੇ ਜ਼ਿਆਦਾ ਜਾਂ ਵੱਡੀਆਂ ਜਿਹੜੀਆਂ ਜੀ ਉਹ ਆ ਗਈਆਂ ਹੋਣਗੀਆਂ ਕਿ ਇਹਦੇ ਤੋਂ ਹੁਣ ਬਚਿਆ ਜਾਵੇ। ਪਰ ਜਿਹੜਾ 1400 ਕਰੋੜ ਰੁਪਈਆ ਹੈ ਏਡਾ ਜਿਹੜੀ ਆ ਜੀ ਉਹ ਛਾਣਬੀਣ ਹੁਣ ਇਹਦੀ ਕਿਵੇਂ ਹੋਊਗੀ, ਕੀ ਹੋਊਗਾ ਜੀ, ਸਾਰਾ ਇਹ ਬੜੀਆਂ ਜਿਹੜੀਆਂ ਜੀ ਵੇਖਣ ਵਾਲੀਆਂ ਰਹਿਣਗੀਆਂ ਜੀ, ਬੜੀਆਂ ਕਲੋਜ਼ਲੀ ਨੇੜੇ ਤੋਂ ਵੇਖਣ ਵਾਲੀਆਂ ਰਹਿਣਗੀਆਂ ਸਾਰੀਆਂ ਜੀ। ਜੀ ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ ਜੀ ਇਹਨਾਂ ਸਾਰੀਆਂ ਖਬਰਾਂ ਦੇ ਨਾਲ ਜਾਣੂ ਕਰਵਾਉਣ ਦੇ ਲਈ। ਤੇ ਜਾਣ ਤੋਂ ਪਹਿਲਾਂ ਜੀ ਅੱਜ ਦਾ ਅੱਜਨਾਮਾ ਕਿ ਗਲੀ ਗਲੀ ਵਿੱਚ ਫਿਰਦੀ ਹੈ ਕਿਵੇਂ ਭਾਗੋ, ਸੁਣਿਆ ਹੋਇਆ ਸੀ ਇਹ ਅਖਾਣਵੀਆਂ ਜੀ। ਗਲੀ ਗਲੀ ਵਿੱਚ ਫਿਰਦੀ ਹੈ ਕਿਵੇਂ ਭਾਗੋ, ਸੁਣਿਆ ਹੋਇਆ ਸੀ ਇਹ ਅਖਾਣਵੀਆਂ, ਸਾਡੇ ਸਮੇਂ ਹੁਣ ਇਹੋ ਜਿਹਾ ਸਾਧ ਫਿਰਦਾ, ਚੱਲਦਾ ਰੱਖੇ ਉਹ ਆਉਣ ਤੇ ਜਾਣ ਮੀਆਂ ਜੀ। ਲਾਲੂ ਯਾਦਵ ਦੇ ਜਾਂਦਾ ਹੀ ਕਦੇ ਵਿਹੜੇ,
ਰਿਸ਼ਤੇ ਨਾਤੇ ਲਈ ਸਾਂਝ ਵਧਾਉਣਵੀਂ ਹੈ, ਕਦੀ ਮਮਤਾ ਦੇ ਦਰਾਂ ਤੱਕ ਪਹੁੰਚਦਾ ਉਹ ਕਾਇਮ ਰੱਖਣ ਲਈ ਜਾਣ ਪਛਾਣਵੀਂ ਹੈ। ਜੀ ਜਿਸ ਨੂੰ ਮਿਲੇਗਾ ਉਹਦੇ ਹੀ ਗਾਊ ਸੋਲੇ, ਤਿਲਕਣ ਬਾਜ਼ੀ ਦਾ ਕਰੇ ਬਈ ਅੰਤਮੀਆਂ। ਜੀ ਜਿਸ ਨੂੰ ਮਿਲੇਗਾ ਉਹਦੇ ਹੀ ਗਾਊ ਸੋਲੇ, ਤਿਲਕਣ ਬਾਜ਼ੀ ਦਾ ਕਰੇ ਬਈ ਅੰਤਮੀਆਂ। ਦਾਰੂ ਬੂਟੀ ਜੀ ਵੇਚਣ ਨੂੰ ਫੈਕਟਰੀ ਦੀ, ਰਾਜਨੀਤੀ ਏ ਵਰਤ ਰਿਹਾ ਸੰਤਮੀਆਂ। ਜੀ ਬਹੁਤ ਬਹੁਤ ਧੰਨਵਾਦ ਜੀ ਪੰਨੂ ਸਾਹਿਬ, ਤੁਸੀਂ ਸਾਰੀਆਂ ਖਬਰਾਂ ਦੇ ਨਾਲ ਸਾਨੂੰ ਜਾਣੂ ਕਰਵਾਇਆ। ਆਉਂਦੇ ਪ੍ਰੋਗਰਾਮ ਦੇ ਵਿੱਚ ਫਿਰ ਤੁਹਾਡੇ ਨਾਲ ਮੁਲਾਕਾਤ ਕਰਾਂਗੇ। ਤਦ ਤੱਕ ਲਈ ਸਾਡੀ ਸਾਰੀ ਟੀਮ ਵੱਲੋਂ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਬਹੁਤ ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਰੋਤੋ, ਇਹ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ ਸ਼ਾਮ ਨੂੰ 8:30 ਵਜੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ। ਇਸ ਦੇ ਨਾਲ ਮੈਨੂੰ ਵੀ ਦਿਓ ਇਜਾਜ਼ਤ। ਮੇਰੇ ਵੱਲੋਂ ਤੁਹਾਨੂੰ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।